Viewers, welcome back to News TV 84 break ਤੇ ਬਾਅਦ ਹੁਣ ਅਸੀਂ ਗੱਲਬਾਤ ਕਰਾਂਗੇ ਸਿੱਖ ਯੂਥ ਆਫ ਅਮਰੀਕਾ ਤੋਂ ਸਰਦਾਰ ਸੰਤੋਖ ਸਿੰਘ ਜੀ ਜਿਹੜੇ ਕਿ ਇਸ ਵੇਲੇ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਅਸਾਂ ਅਸੀਂ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਜਿਸ ਤਰ੍ਹਾਂ ਕੱਲ ਸ਼ਹੀਦੀ ਹਫ਼ਤਾ ਲੰਘ ਕੇ ਗਿਆ ਹੈ, ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਹਫ਼ਤੇ ਦੀ ਯਾਦ ਸੰਬੰਧੀ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਜੀ ਮੈਂ ਟੀਵੀ 84 ਦੀ ਸਮੂਹ ਪ੍ਰਬੰਧਕ ਕਮੇਟੀ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਜਿਹੜੇ ਮੌਕੇ ਦੇ ਉੱਤੇ ਸਿੱਖ ਸੰਬੰਧਿਤ ਵਿਸ਼ਿਆਂ ਦੇ ਨਾਲ ਜਾਂ ਸਿੱਖ ਇਤਿਹਾਸ ਦੇ ਨਾਲ ਸਾਰੀ ਸੰਗਤਾਂ ਨੂੰ ਜੋੜਨ ਦਾ ਉਪਰਾਲਾ ਕਰਦੇ ਨੇ। ਮੈਂ ਸਭ ਤੋਂ ਪਹਿਲਾਂ ਸਾਰੀ ਕਮੇਟੀ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਜੀ। ਧੰਨਵਾਦ ਵੀਰ ਜੀ। ਦੂਸਰਾ ਬੇਨਤੀ ਹੈ ਵੀ ਜਿਹੜਾ ਤੁਹਾਨੂੰ ਸ਼ਹੀਦੀ ਹਫ਼ਤੇ ਦਾ ਜ਼ਿਕਰ ਕੀਤਾ ਵੀ ਸਿੱਖ ਕੌਮ ਦੇ ਅੰਦਰ ਇੱਕ ਦਿਨ ਜਿਹੜਾ ਵਾ ਉਹ ਮਹੱਤਤਾ ਰੱਖਦਾ, ਇੱਕ ਦਿਨ ਜਿਹੜਾ ਉਸ ਸ਼ਹੀਦੀਆਂ ਦੇ ਨਾਲ ਭਰਿਆ ਪਿਆ। ਪਰ ਇਹ ਦਸੰਬਰ ਦਾ ਮਹੀਨਾ ਜਿਹੜਾ ਵਾ ਖਾਸ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਮਾਤਾ ਗੁਜਰੀ ਜੀ ਦੇ ਨਾਲ ਸੰਬੰਧਿਤ ਜਿਹੜਾ ਹਫ਼ਤਾ ਵਾ, ਇਹ ਹਰ ਇੱਕ ਸਿੱਖ ਜਿਹੜਾ ਨਾਨਕ ਨਾਮ ਲੇਵਾ ਗੁਰਸਿੱਖ ਵੀਰ ਜਿੱਥੇ ਵੀ ਦਿਲ 'ਚ ਬੈਠਾ ਹੋਇਆ ਉਹਨੂੰ ਇਹ ਯਾਦ ਕਰਦਾ। ਯਾਦ ਭੁੱਲਦੀ ਵੀ ਨਹੀਂ, ਭੁੱਲਣੀ ਚਾਹੀਦੀ ਨਹੀਂ। ਹਰ ਇੱਕ ਨੂੰ ਯਾਦ ਕਰਦਾ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਇਹ ਤੋਂ ਪ੍ਰੇਮ ਖੇਲ ਕਾ ਚਾਓ ਸਿਰ ਪਰ ਤਲੀ ਗਲੀ ਮੁਰੀ ਆਓ ਇਹ ਮਾਰਗ ਪੈਰ ਧਰੀਜੇ ਸਿਰ ਦੀਜੇ ਨਾ ਕੀਜੇ। ਤੇ ਜਿਸ ਨੇ ਵੀ ਇਸ ਮਾਰਗ ਤੇ ਚੱਲਣਾ ਤੇ ਉਹਨੂੰ ਇਹਨਾਂ ਰਸਤਿਆਂ ਦੇ ਵਿੱਚੋਂ ਦੀ ਲੰਘਣਾ ਪੈ ਸਕਦਾ ਹੈ। ਜਿਹੜਾ ਗੁਰੂ ਸਾਹਿਬ ਨੇ ਆਪ ਆਪਣੇ ਪਰਿਵਾਰ ਤੌਰ ਤੇ ਆਪਣੇ ਸਾਰੇ ਨਜ਼ਦੀਕੀ ਸਿੰਘਾਂ ਨੇ ਇਹ ਸਾਰਾ ਕੁਝ ਕਰਕੇ ਵਿਖਾਇਆ। ਇਸ ਸ਼ਹੀਦੀ ਹਫ਼ਤੇ ਦੇ ਵਿੱਚ ਸਾਨੂੰ ਜਿਹੜੀ ਸਿੱਖ ਕੌਮ ਜਿਹੜੀ ਹੈ ਪੂਰੀ ਆਪਣੇ ਲੰਘੇ ਵਿਰਸੇ ਦੀ ਜਿਹੜੀ ਯਾਦ ਵੀ ਆਉਂਦੀ ਹੈ ਤੇ ਸਾਨੂੰ ਸਾਡੇ ਫਰਜ਼ ਵੀ ਯਾਦ ਕਰਾਉਂਦੀ ਹੈ ਕਿ ਸਾਡੇ ਬਜ਼ੁਰਗਾਂ ਨੇ, ਸਾਡੇ ਗੁਰੂ ਸਾਹਿਬਾਂ ਨੇ, ਸਾਡੇ ਸਿੰਘਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ, ਸਾਡੀ ਚੜ੍ਹਦੀ ਕਲਾ ਵਾਸਤੇ ਕੀ ਉਪਰਾਲੇ ਕੀ ਯੋਗਦਾਨ ਪਾਏ ਸਨ। ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਜਿੱਥੇ ਅਸੀਂ ਹੋਰ ਦੁਨਿਆਵੀ ਕਾਰਜਾਂ ਕਰ ਰਹੇ ਹਾਂ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ। ਬਿਲਕੁਲ ਵੀਰ ਜੀ ਹੁਣ ਅਸੀਂ ਸਰਬੱਤ ਖਾਲਸਾ ਤੋਂ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਤੁਸੀਂ ਸਰਬੱਤ ਖਾਲਸਾ ਦੇ ਵਿੱਚ ਅਮਰੀਕਾ ਵੱਲੋਂ ਗਏ ਸੀਗੇ, ਅਸੀਂ ਚਾਹਾਂਗੇ ਕਿ ਸਾਡੇ ਦਰਸ਼ਕਾਂ ਨੂੰ ਆਪਣੇ ਪਰਸਨਲ ਐਕਸਪੀਰੀਅੰਸ। ਹੈਲੋ ਸੰਤੋਖ ਵੀਰ ਜੀ। ਹੈਲੋ ਸੰਤੋਖ ਵੀਰ ਜੀ। ਹੈਲੋ ਹਾਂਜੀ ਵੀਰ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ ਵੀਰ ਜੀ? ਹਾਂਜੀ ਵੀਰ ਜੀ, ਹੁਣ ਅਸੀਂ ਸਰਬੱਤ ਖਾਲਸਾ ਬਾਰੇ ਵੀ ਤੁਹਾਡੇ ਕੋਲ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਅਮਰੀਕਾ ਵੱਲੋਂ ਸਰਬੱਤ ਖਾਲਸਾ ਦੇ ਵਿੱਚ ਪਹੁੰਚੇ ਹੋਏ ਸੀ, ਅਮਰੀਕਾ ਤੋਂ ਗਏ ਸੀ ਤੁਸੀਂ ਸਰਬੱਤ ਖਾਲਸਾ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ, ਤੁਹਾਡਾ ਓਵਰਆਲ ਤੁਹਾਡਾ ਪਰਸਨਲ ਐਕਸਪੀਰੀਅੰਸ ਕਿਵੇਂ ਦਾ ਰਿਹਾ ਸਰਬੱਤ ਖਾਲਸਾ ਦੇ ਵਿੱਚ? ਸਾਨੂੰ ਇਸ ਬਾਰੇ ਵੀ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਭੈਣ ਜੀ ਆ ਵੀ ਸਰਬੱਤ ਖਾਲਸੇ ਦੀ ਜਿਹੜੀ ਆਵਾਜ਼ ਆਈ ਆ, ਸਰਬੱਤ ਖਾਲਸਾ ਕਿਸੇ ਜਥੇਬੰਦੀ ਵੱਲੋਂ ਜਾਂ ਕਿਸੇ ਗੁਰਸਿੱਖ ਵੱਲੋਂ ਜਾਂ ਕਿਸੇ ਸੰਸਥਾ ਵੱਲੋਂ ਬੁਲਾਇਆ ਗਈ ਜਿਹੜੀ ਆ ਉਹਦੀ ਇੱਕ ਰੂਪ ਰੇਖਾ ਸਾਹਮਣੇ ਨਜ਼ਰ ਆਈ। ਗੁਰੂ ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋਈ ਜਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਆਪਣੇ ਸਰੀਰ ਦੀ ਸ਼ਹਾਦਤ ਦੇ ਕੇ ਸਾਡੀ ਜਿਹੜੀ ਜ਼ਮੀਨ ਸੀ ਉਹਨੂੰ ਹਿਲਾਇਆ ਤੇ ਹਰ ਇੱਕ ਸਿੱਖ ਦੇ ਅੰਦਰ ਜਿਹੜੀ ਆਵਾਜ਼ ਪੈਦਾ ਹੋਈ ਕਿ ਸਰਬੱਤ ਖਾਲਸਾ ਕਰਕੇ ਸਾਰੇ ਸਿੰਘ ਇਕੱਤਰ ਹੋ ਕੇ ਜਿਹੜੀ ਸਿੱਖਾਂ ਦੇ ਉਲਟ ਐਂਟੀ ਸਿੱਖ ਐਲੀਮੈਂਟ ਜਿਹੜੇ ਨੇ ਉਹ ਸਿੱਖਾਂ ਦੇ ਜਿਹੜੇ ਉਲਟ ਜਿਹੜੀਆਂ ਵੀ ਕਾਰਵਾਈ ਕਰ ਰਹੇ ਨੇ ਉਹਨੂੰ ਰੋਕਣ ਵਾਸਤੇ ਸਾਰੇ ਸਿੱਖਾਂ ਨੂੰ ਇਕੱਠੇ ਹੋ ਕੇ ਸਰਬੱਤ ਖਾਲਸੇ ਰੂਪ ਵਿੱਚ ਇਕੱਠੇ ਹੋਣਾ ਚਾਹੀਦਾ ਤੇ ਵਿਸ਼ੇ ਵਿਚਾਰ ਕਰਨੇ ਚਾਹੀਦੇ ਨੇ। ਇਹ ਗੁਰੂ ਸਾਹਿਬ ਜੀ ਦੀ ਆਪ ਕਲਾ ਵਰਤੀ ਆ ਤੇ ਦਾਸ ਨੂੰ ਅਮਰੀਕਾ ਦੇ ਗੁਰਸਿੱਖਾਂ ਵੱਲੋਂ ਜਾਣ ਦਾ ਮੈਨੂੰ ਮੌਕਾ ਲੱਗਾ, ਜਿਹੜਾ ਮੈਂ ਆਪਣੇ ਅੱਖਾਂ ਨਾਲ ਵੇਖਿਆ ਕਿ ਉੱਥੇ ਜਿਹੜਾ ਵੀ ਗੁਰਸਿੱਖ ਜਿਹੜੇ ਨੇ ਉਹ ਬਿਨਾਂ ਬੁਲਾਇਆ ਤੋਂ ਆਪਣੇ ਆਧਾਤਮਿਕ ਤੌਰ ਤੇ ਜਾਂ ਗੁਰੂ ਦੀ ਪਾਰਸ ਕਲਾ ਵਰਤਣ ਦੇ ਅਨੁਸਾਰ 5-7 ਲੱਖ ਸਿੱਖ ਜਿਹੜਾ ਉਹ ਆਪ ਆਪਣੇ ਤਰੀਕੇ ਦੇ ਨਾਲ ਇਕੱਤਰ ਹੋਇਆ ਤੇ ਉਹਨਾਂ ਨੇ ਬੜੀ ਵੱਡੀ ਆਸ ਬੰਨ ਤੇ ਜਿਹੜੀ ਹੈ ਸਾਰੀ ਕੀਤੀ ਗਈ ਹੈ ਵੀ ਜਦੋਂ ਸਾਡੇ ਸਿੰਘ ਇਕੱਠੇ ਹੋਏ ਨੇ ਤਾਂ ਆਪਣੀ ਸਿੱਖ ਮਰਿਆਦਾ ਸਿੱਖ ਪਰੰਪਰਾ ਦੇ ਅਨੁਸਾਰ ਜਦੋਂ ਸਿੱਖਾਂ ਦੇ ਉੱਤੇ ਕੋਈ ਵਿਸ਼ੇ ਵੀ ਆਏ ਨੇ ਸਾਰੇ ਸਿੱਖਾਂ ਨੇ ਇਕੱਠੇ ਬਹਿ ਕੇ ਇਹ ਵਿਸ਼ੇ ਕੀਤੇ ਨੇ ਤੇ ਉਹਦੀ ਇੱਕ ਬਹੁਤ ਤਗੜਾ ਜਿਹੜਾ ਵਾ ਸਿੱਖ ਕੌਮ ਦੇ ਵਿੱਚ ਇੱਕ ਉਭਾਰ ਆਇਆ, ਸਿੱਖ ਕੌਮ ਦੇ ਵਿੱਚ ਇੱਕ ਹਲੂਰਾ ਆਇਆ। ਸਿੱਖਾਂ ਦੀ ਇੱਕ ਜਿਹੜੀ ਸਾਡੀ ਜ਼ਮੀਰ ਅਸੀਂ ਗੁਲਾਮੀ ਦਾ ਜਿਹੜਾ ਸਾਨੂੰ ਦਬਾ ਕੇ ਸਾਨੂੰ ਰੱਖਿਆ ਸੀਗਾ ਉਹਨੂੰ ਉਸ ਗੁਲਾਮੀ ਤੋਂ ਨਿਕਲਣ ਵਾਸਤੇ ਸਾਡੇ ਇਕੱਤਰ ਹੋਣ ਦਾ ਇੱਕ ਚੰਗਾ ਮੌਕਾ ਲੱਗਾ ਤੇ ਬਹੁਤ ਤਗੜਾ ਉਪਰਾਲਾ ਜਿਹੜਾ ਹੋਇਆ ਜੀ।
ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਸਰਬੱਤ ਖਾਲਸਾ ਦੀ ਗੱਲਬਾਤ ਕੀਤੀ, ਪਰ ਜਿਸ ਤਰ੍ਹਾਂ 2015 ਨੂੰ ਓਵਰਆਲ ਤੁਸੀਂ ਕਿਸ ਤਰ੍ਹਾਂ ਸਿੱਖ ਨੁਕਤਾ ਨਿਗਾਹ ਤੋਂ ਕਿਵੇਂ ਵੇਖਦੇ ਹੋ? ਆਲਸੋ ਜਿਸ ਤਰ੍ਹਾਂ ਹੁਣ 3 ਦਿਨਾਂ ਤੱਕ 2016 ਵੀ ਸਾਲ ਸ਼ੁਰੂ ਹੋਣ ਲੱਗਾ ਹੈ, ਨਵਾਂ ਸਾਲ ਆ ਰਿਹਾ, ਇਸ ਨੂੰ ਤੁਸੀਂ ਕੀ ਚਾਹੁੰਦੇ ਕਿ ਇਸ ਦੇ ਵਿੱਚ ਸਿੱਖਾਂ ਨੂੰ ਕੀ ਕਰਨ ਦੀ ਲੋੜ ਹੈ? ਤੁਹਾਨੂੰ ਕੀ ਲੱਗਦਾ ਕਿਸ ਦਿਸ਼ਾ ਦੇ ਵਿੱਚ ਸਿੱਖਾਂ ਨੂੰ ਜਾਣਾ ਚਾਹੀਦਾ ਹੈ? ਐਂਡ ਓਵਰਆਲ ਸਾਨੂੰ ਕਿਸ ਚੀਜ਼ ਤੇ ਧਿਆਨ ਰੱਖਣ ਦੀ ਜ਼ਰੂਰਤ ਹੈ? ਇਸ ਬਾਰੇ ਵੀ ਥੋੜੇ ਜਿਹੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੇ ਕਰੋ। ਭੈਣ ਜੀ, ਜਿਸ ਤਰ੍ਹਾਂ ਸਿੱਖ ਕੌਮ ਨੂੰ ਜਿਹੜੀ ਆ ਲੰਮੇ ਸਮੇਂ ਤੋਂ ਸਿੱਖਾਂ ਦੇ ਜਿਹੜੀ ਗੁਲਾਮੀ ਦੀ ਜਿਹੜੀ ਸਾਨੂੰ ਸਿੱਖਾਂ ਨੂੰ ਗੁਲਾਮ ਦੱਸਣ ਵਾਸਤੇ ਹਿੰਦੁਸਤਾਨ ਦੀ ਜਿਹੜੀ ਆ ਕੋਈ ਵੀ ਸਰਕਾਰ ਜਿਹੜੀ ਆ ਦਿੱਲੀ ਦੇ ਪਿੱਛੇ ਹੁਕਮਰਾਨ ਜਿਹੜਾ ਉਹਨੇ ਸਾਨੂੰ ਗੁਲਾਮ ਸਾਬਤ ਕਰਨ ਵਾਸਤੇ ਮੌਕੇ ਤੇ ਜਿਹੜਾ ਸਾਨੂੰ ਯਾਦ ਕਰਾਉਂਦੇ ਨੇ ਵੀ ਤੁਸੀਂ ਗੁਲਾਮ ਹੋ। ਪਰ ਜਦੋਂ ਦੀ ਇਹ ਮੋਦੀ ਸਰਕਾਰ ਆਈ ਹੈ ਜਾਂ ਮੋਦੀ ਪਾਵਰ ਤੇ ਬੈਠਾ, ਇਹ ਮੂੰਹ ਤੋਂ ਘੱਟ ਬੋਲਿਆ, ਪਰ ਇਹਨੇ ਕਾਰਵਾਈਆਂ ਜਿਹੜੀਆਂ ਨੇ ਉਹ ਇੱਕ ਵਿਪਰਵਾਦ ਦੀ ਜਿਹੜੀ ਆ ਪੂਰੀ ਸਾਡੇ ਤੋਂ ਸੁੱਟਣ ਵਾਸਤੇ ਜਾਲ ਨੂੰ ਹੋਰ ਟਾਈਟ ਕਰਨ ਵਾਸਤੇ ਇਹਨਾਂ ਮੌਕੇ ਤੇ ਉਪਰਾਲੇ ਕੀਤੇ ਨੇ। ਸਭ ਤੋਂ ਵੱਧ ਅਖੀਰ ਜਿਹੜੀ ਇਹ ਹੋਈ ਆਪਣੀ ਨਿਰਣਾ ਦੇ ਅੰਦਰ ਜਿਹੜਾ ਸਿੱਖ ਕੌਮ ਦੇ ਹਰ ਇੱਕ ਸਿੱਖ ਦਾ ਹਿਰਦਾ ਜਿਹੜਾ ਵਲੂੰਦਰ ਦਿੱਤਾ, ਹਿਰਦਾ ਪਾੜ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਕੇ। ਇਹਨਾਂ ਨੇ ਸਾਨੂੰ ਇਹ ਸਾਬਤ ਕੀਤਾ ਕਿ ਤੁਸੀਂ ਜਿਸ ਘਰ 'ਚ ਰਹਿੰਦੇ ਹੋ ਉਸ ਘਰ ਦੇ ਵਿੱਚ ਵੀ ਤੁਹਾਡੇ ਜਿਹੜੇ ਨੇ ਉਹਨਾਂ ਨੂੰ ਹਰ ਤਰੀਕੇ ਨਾਲ ਤੁਹਾਨੂੰ ਡਾਊਨ ਸਾਬਤ ਕਰਨ ਵਾਸਤੇ ਇਹਨਾਂ ਨੇ ਜਿਹੜੇ ਉਹ ਉਪਰਾਲੇ ਕੀਤੇ ਨੇ। ਸਭ ਤੋਂ ਮਾੜੀ ਘਟਨਾ ਜਿਹੜੀ ਹੈ ਇਸ ਸਾਲ ਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਨੀ। ਸ਼ਾਂਤਮਈ ਤਰੀਕੇ ਨਾਲ ਸਿੰਘ ਜਿਹੜੇ ਨੇ ਨਾਮ ਸਿਮਰਨ ਕਰਦੇ ਪ੍ਰੋਟੈਸਟ ਕਰਨ ਵਾਸਤੇ ਬੈਠੇ ਨੇ, ਉਹਨਾਂ ਦੇ ਗੋਲੀਆਂ ਚਲਾ ਕੇ ਜਿਹੜੀ ਉਹਨਾਂ ਨੂੰ ਸ਼ਹੀਦ ਕਰਨਾ, ਇਹ ਸਿੱਖ ਕੌਮ ਦੇ ਉਹਨਾਂ ਜ਼ਖਮਾਂ ਦੇ ਉੱਤੇ ਹੋਰ ਨੂਨ ਪਾਉਣ ਵਾਲੀ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ। ਇਹਨਾਂ ਦੇ ਇਹ ਸਾਰੀਆਂ ਜਿਹੜੀਆਂ ਕਾਰਵਾਈਆਂ ਨੇ ਸਾਨੂੰ ਬਾਰ-ਬਾਰ ਸਾਨੂੰ ਗੁਲਾਮ ਹੋਣ ਦਾ ਜਿਹੜਾ ਸਾਥ ਕਰਾਇਆ ਜਾ ਰਿਹਾ, ਉਸ ਗੁਲਾਮੀ ਦੇ ਅਹਿਸਾਸ ਦੇ ਵਿੱਚੋਂ ਹੀ ਜਿਹੜਾ ਸਰਬੱਤ ਖਾਲਸਾ ਦਾ ਜ਼ਿਕਰ ਕੀਤਾ ਉਹ ਉੱਭਰ ਕੇ ਸਾਹਮਣੇ ਆਇਆ ਤੇ ਸਿੰਘ ਜਿਹੜੇ ਨੇ ਉਹਨਾਂ ਦੀ ਆਪਣੀ ਜ਼ਮੀਰ ਜਾਗੀ ਆ ਤੇ ਉਹ ਇਸ ਪਾਸੇ ਨੂੰ ਪੈਰ ਪੁੱਟਿਆ। ਸਾਰੇ ਸਿੱਖ ਜਿਹੜੇ ਨੇ ਉਹ ਇਕੱਤਰ ਹੋਏ ਨੇ। ਉਦੋਂ ਬਾਅਦ ਇਹਨਾਂ ਨੇ ਭਾਵੇਂ ਉਸ ਇਕੱਠ ਨੂੰ ਦੇਖ ਕੇ ਸਿੱਖਾਂ ਦੀ ਪਾਵਰ ਨੂੰ ਦੇਖਦੇ ਹੋਇਆ ਜਿਹੜਾ ਬਾਦਲ ਟੋਲਾ ਜਿਹੜਾ ਮੋਦੀ ਦਾ ਚੱਪਲ ਚੱਟ ਬਣਿਆ ਤੇ ਗਾਂ ਬਾਦਲ ਨੇ ਜਿਹੜੇ ਚੱਪਲ ਚੱਟ ਅੱਗੇ ਉਹਦੇ ਜਿਹੜੇ ਕਰਿੰਦੇ ਬਣੇ ਨੇ ਜਾਂ ਉਹਦੇ ਧਾਰਮਿਕ ਲੀਡਰ ਜਿਹੜੇ ਨੇ ਬਣਾਏ ਨੇ, ਉਹਨਾਂ ਸਾਰਿਆਂ ਦੀ ਲੱਤਾਂ ਹਿੱਲੀਆਂ ਨੇ। ਉਹਨਾਂ ਨੇ ਉਹਨੂੰ ਆਪਣੀਆਂ ਲੱਤਾਂ ਹਿਲਦੀਆਂ ਲੱਤਾਂ ਨੂੰ ਬਚਾਉਣ ਕਰਨ ਵਾਸਤੇ ਆਪਣੇ ਉਪਰਾਲੇ ਕਰ ਰਹੇ ਨੇ ਜਿਹੜੇ ਬਿਲਕੁਲ ਬੇਕਾਰ ਨੇ। ਸਿੱਖ ਕੌਮ ਜਿਹੜੀ ਉਹ ਜਾਗ ਚੁੱਕੀ ਆ। ਤੇ ਹੁਣ ਜਿਹੜਾ ਤੁਸੀਂ ਕਿਹਾ ਵੀ ਕੀ ਕਰਨਾ ਚਾਹੀਦਾ, ਜਿਹੜਾ ਸਰਬੱਤ ਖਾਲਸੇ ਦੇ ਵਿੱਚ ਲੱਖਾਂ ਸਿੰਘਾਂ ਨੇ ਇਕੱਤਰ ਹੋ ਕੇ ਜਿਹੜੀ ਇਸ ਬਾਦਲ ਪਰਿਵਾਰ ਦੀ ਬਾਦਲ ਜੁੰਡੇ ਦੀ ਜਿਹੜੀ ਪਾਵਰ ਹੈ ਤੇ ਬਾਦਲ ਜੁੰਡੇ ਦੇ ਚੱਪਲ ਚੱਟ ਜਿਹੜੇ ਨੇ ਜਿਨ੍ਹਾਂ ਨੇ ਧਾਰਮਿਕ ਸੰਸਥਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕੀਤਾ, ਇਹਨਾਂ ਨੂੰ ਇਹ ਸਾਰਿਆਂ ਨੂੰ ਉਹਨਾਂ ਸਾਰੇ ਅਨਸਰਾਂ ਨੂੰ ਜਿਹੜੇ ਸਿੱਖ ਵਿਰੋਧੀ ਸੋਚ ਰੱਖਦੇ ਨੇ ਸਾਰਿਆਂ ਨੂੰ ਉਸ ਪਾਵਰ ਤੋਂ ਲਾਂਭੇ ਕਰਨਾ ਸਿੱਖਾਂ ਦਾ ਇੱਕ ਜ਼ਰੂਰੀ ਕਾਰਜ ਬਣ ਚੁੱਕਾ। ਤੇ ਜਿਹੜੇ ਵੀ ਵਿਸ਼ੇ ਜਿਹੜੇ ਵੀ ਮਤੇ ਪਾਸ ਕੀਤੇ ਗਏ ਨੇ ਸਰਬੱਤ ਖਾਲਸੇ ਦੇ ਵਿੱਚ, ਉਹਨਾਂ ਵਿੱਚ ਹੋ ਸਕਦਾ ਕੁਛ ਉਸ ਵੇਲੇ ਕਾਹਲੀ ਦੇ ਨਾਲ ਜਿਹੜੇ ਵੀ ਕੀਤੇ ਗਏ ਨੇ ਉਹਨਾਂ ਨੂੰ ਪੱਕੇ ਤੌਰ ਤੇ ਕਰਨ ਵਾਸਤੇ ਜਿੰਨੇ ਵੀ ਫੈਸਲੇ ਲੈਣੇ ਨੇ ਸਰਬੱਤ ਖਾਲਸਾ 2016 ਦਾ ਜਿਹੜਾ ਆਲਰੇਡੀ ਅਨਾਉਂਸ ਕੀਤਾ ਗਿਆ ਤੇ ਸਾਰੀ ਕੌਮ ਨੂੰ, ਸਾਰੇ ਸਿੱਖਾਂ ਨੂੰ, ਸਾਰੇ ਜਥੇਬੰਦੀਆਂ ਨੂੰ ਦਾਸ ਬੇਨਤੀ ਕਰਦਾ ਯਾਰ ਸਿੱਖ ਦਾ ਫਰਜ਼ ਬਣਦਾ ਸਰਬੱਤ ਖਾਲਸਾ 2016 ਦੀ ਤਿਆਰੀ ਕਰਨੀ ਚਾਹੀਦੀ ਹੈ। ਜਿਹੜੀਆਂ ਸਾਡੇ ਕੋਲ ਜਥੇਬੰਦੀਆਂ ਪਿੱਛੇ ਰਹਿ ਚੁੱਕੀਆਂ ਨੇ ਜਿਹੜੀਆਂ ਉਸ ਵਿੱਚ ਦਾਖਲ ਨਹੀਂ ਹੋ ਸਕੀਆਂ, ਜਿਹੜੇ ਕੋਈ ਸਿੰਘ ਉਸ ਵਿੱਚ ਦਾਖਲ ਨਹੀਂ ਹੋ ਸਕੇ, ਸਾਰਿਆਂ ਨੂੰ ਲੰਮਾ ਸਮਾਂ ਸਾਡੇ ਕੋਲ ਸਮਾਇਆ ਹੈਗਾ ਉਹਦੇ ਵਿੱਚ ਵਿਚਾਰ ਵਟਾਂਦਰੇ ਕਰਕੇ ਲੰਮੇ ਸਮੇਂ ਤੋਂ ਸਿੱਖਾਂ ਦੇ ਉਲਟ ਜਿਹੜੇ ਵੀ ਵਿਸ਼ੇ ਚੱਲ ਰਹੇ ਨੇ, ਇਹ ਜਿਹੜੀ ਬੇਪਰ ਸਰਕਾਰ ਆ ਜਾਂ ਐਂਟੀ ਸਿੱਖ ਐਲੀਮੈਂਟ ਜਿੰਨੇ ਵੀ ਨੇ ਉਹਨਾਂ ਦਾ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਸਾਨੂੰ ਇਕੱਤਰ ਹੋ ਕੇ ਉਪਰਾਲੇ ਕਰਨੇ ਚਾਹੀਦੇ ਨੇ। ਬਿਲਕੁਲ ਵੀਰ ਜੀ ਤੁਹਾਡੇ ਕੋਲ ਥੋੜੇ ਜਿਹੇ ਮਿੰਟ ਰਹਿ ਗਏ ਨੇ। ਇੱਕ ਹੋਰ ਸਵਾਲ ਤੁਹਾਡੇ ਅਸੀਂ ਵਿਚਾਰ ਲੈਣਾ ਚਾਹਾਂਗੇ। ਜਿਸ ਤਰ੍ਹਾਂ ਸਿੱਖਾਂ ਨੂੰ ਐਸਾ ਤੁਸੀਂ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਤਾਂ ਆਪਣੀ ਆਇਡੈਂਟੀਟੀ ਦੀ ਪ੍ਰੋਬਲਮ ਹੈਗੀ ਆ, ਸਾਡੇ ਪਿੱਛੇ ਕਿਸ ਤਰ੍ਹਾਂ ਹਿੰਦੂ ਤਵੇ ਲੱਗੇ ਹੋਏ ਨੇ, ਪਰ ਜਿਸ ਤਰ੍ਹਾਂ ਅਮਰੀਕਾ ਵਿੱਚ ਅਤੇ ਬਾਹਰ ਦੇ ਦੇਸ਼ਾਂ ਦੇ ਵਿੱਚ ਸਿੱਖਾਂ ਦੀ ਆਇਡੈਂਟੀਟੀ ਬਾਰੇ ਲੋਕਾਂ ਨੂੰ ਜਾਗਰੂਕ ਕਰਾਉਣ ਲਈ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਡਿਫਰੈਂਟ ਉਪਰਾਲੇ ਕਰ ਰਹੀਆਂ ਨੇ, ਪਰ ਜਿਸ ਤਰ੍ਹਾਂ ਪਿਛਲੇ ਕੁਝ ਮਹੀਨਿਆਂ ਤੋਂ ਸਿੱਖਾਂ ਦੇ ਨਾਲ ਹੇਟ ਕ੍ਰਾਈਮ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ, ਸਪੈਸ਼ਲੀ ਕੈਲੀਫੋਰਨੀਆ ਤੇ ਮਿਸ਼ੀਗਨ ਦੇ ਵਿੱਚ ਤਾਂ ਸਿੱਖਾਂ ਨੂੰ ਆਪਣੀਆਂ ਜਾਨਾਂ ਵੀ ਗਵਾਉਣੀਆਂ ਪਈਆਂ। ਓਵਰਆਲ ਤੁਹਾਨੂੰ ਕੀ ਲੱਗਦਾ ਹੈ ਸਿੱਖ ਪਰਸਪੈਕਟਿਵ ਤੋਂ ਸਾਨੂੰ ਕੀ ਕਰਨ ਦੀ ਲੋੜ ਹੈ? ਆਲਸੋ ਸਿੱਖ ਯੂਥ ਨੂੰ ਇਸ ਵਿੱਚ ਕਿਸ ਤਰ੍ਹਾਂ ਸ਼ਮੂਲੀਅਤ ਕਰਨੀ ਚਾਹੀਦੀ ਤਾਂ ਕਿ ਆਪਾਂ ਇਸ ਆਇਡੈਂਟੀਟੀ ਨੂੰ ਹੋਰ ਵੀ ਸਾਹਮਣੇ ਲੈ ਕੇ ਆ ਸਕੀਏ ਬਾਹਰ ਦੇ ਦੇਸ਼ਾਂ ਦੇ ਵਿੱਚ? ਹੈਲੋ ਹਾਂਜੀ ਵੀਰ ਜੀ, ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜਾ ਜੀ ਸਾਡਾ ਸਿੱਖ ਜਿਹੜੀ ਆ ਸਿੱਖ ਯੂਥ ਨੂੰ ਸਾਰਾ ਨਾਲ ਲੈ ਕੇ ਤੁਰਨ ਵਾਸਤੇ ਜ਼ਰੂਰੀ ਆ, ਪਰ ਇਹ ਜਿਹੜੀ ਆਹ ਜਿਹੜਾ ਸਾਡਾ ਇਲੈਕਟ੍ਰੋਨਿਕ ਮੀਡੀਆ ਵਾ, ਜਦੋਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ, ਸਾਡਾ TV 84 ਦਾ ਹੋਰ ਜਿਹੜੇ
ਜਿਹੜੇ ਇਸ ਟੀਵੀ 84 ਦੀ ਮਜਬੂਰੀ ਦੇ ਵਿੱਚ ਵੀ ਜਿਹੜੀ ਸਾਡੀ ਮੀਡੀਆ ਨੇ, ਸਾਡੇ ਨੌਜਵਾਨ ਨੇ ਕਾਫੀ ਐਕਟਿਵ ਹੋ ਚੁੱਕੇ ਨੇ, ਜਿਹਦੀ ਉਦਾਹਰਨ ਹੈ ਕਿ ਜਦੋਂ ਸਰਬੱਤ ਖਾਲਸੇ ਦੇ ਵਿੱਚੋਂ ਸਾਡੇ ਜਥੇਦਾਰ ਨਿਯੁਕਤ ਕੀਤੇ ਗਏ ਨੇ ਤੇ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਿੱਖ ਯੂਥ ਸੀਗਾ ਜਿਹੜਾ ਇਸ ਗੱਲ ਦਾ ਸਪੋਰਟਰ ਬਣ ਕੇ ਸਾਹਮਣੇ ਆਇਆ। ਪਰ ਫਿਰ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸਾਨੂੰ ਆਪਣੇ ਨੌਜਵਾਨਾਂ ਨੂੰ ਨਾਲ ਲੈ ਕੇ ਨੌਜਵਾਨਾਂ ਨੂੰ ਇਹ ਦੱਸਣ ਵਾਸਤੇ ਵੀ ਸਿੱਖ ਕੌਮ ਦੇ ਨਾਲ ਕੀ ਹੋਇਆ। ਨੋ ਵੀਰ ਜੀ, ਆਮ ਸੌਰੀ ਟੂ ਕੱਟ ਯੂ ਆਫ, ਪਰ ਸਾਨੂੰ ਆਲਰੇਡੀ ਪਤਾ ਕਿ ਸਾਡੀ ਸਿੱਖ ਕੌਮ ਦੇ ਨਾਲ ਕੀ ਹੋਇਆ। ਮੈਂ ਉਸ ਚੀਜ਼ ਦੇ ਤੁਹਾਡੇ ਵਿਚਾਰ ਨਹੀਂ ਲੈਣਾ ਚਾਹੁੰਦੀ, ਪਰ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਜਾਂ ਬਾਹਰ ਦੇ ਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਸਿੱਖਾਂ ਦੇ ਨਾਲ ਹੇਟ ਕ੍ਰਾਈਮ ਦੀਆਂ ਘਟਨਾਵਾਂ ਵਾਪਰ ਰਹੀਆਂ ਪਿਛਲੇ ਕੁਝ ਦਿਨਾਂ ਦੇ ਵਿੱਚ। ਤੁਸੀਂ ਜਾਣਦੇ ਕਿ ਕੈਲੀਫੋਰਨੀਆ ਦੇ ਵਿੱਚ ਵੀ ਪਿਛਲੇ ਦਿਨੀ ਇੱਕ ਸਿੰਘ ਦੀ ਜਾਨ ਗਈ ਤੇ ਮਿਸ਼ੀਗਨ ਦੇ ਵਿੱਚ ਵੀ ਹੇਟ ਕ੍ਰਾਈਮ ਦੀ ਘਟਨਾ ਸਾਹਮਣੇ ਜਿਸ ਵਿੱਚ ਇੱਕ ਸਿੰਘ ਦੀ ਜਾਨ ਗਈ। ਕਾਫੀ ਸਾਰੀਆਂ ਹੋਰ ਵੀ ਨਿਊ ਜਰਸੀ, ਟ੍ਰਾਈ ਸਟੇਟ ਏਰੀਆ ਦੇ ਵਿੱਚ ਵੀ ਕਾਫੀ ਸਾਰੀ ਇਸ ਤਰ੍ਹਾਂ ਘਟਨਾਵਾਂ ਵਾਪਰ ਰਹੀਆਂ ਨੇ। ਸਾਨੂੰ ਸਿੱਖ ਨੁਕਤਾ ਨਿਗਾਹ ਤੋਂ ਸਾਨੂੰ ਕੀ ਕਰਨ ਦੀ ਲੋੜ ਹੈ ਤਾਂ ਕਿ ਇਹ ਹੇਟ ਕ੍ਰਾਈਮ ਦੀ ਘਟਨਾਵਾਂ ਘਟ ਜਾਣ ਜਾਂ ਬਿਲਕੁਲ ਹੀ ਨਾ ਸਿੱਖਾਂ ਦੇ ਨਾਲ ਵਾਪਰਨ, ਐਂਡ ਆਲਸੋ ਸਿੱਖ ਯੂਥ ਨੂੰ, ਸਪੈਸ਼ਲੀ ਯੰਗ ਜਨਰੇਸ਼ਨ ਨੂੰ ਇਸ ਦੇ ਵਿੱਚ ਕਿਸ ਤਰ੍ਹਾਂ ਸ਼ਮੂਲੀਅਤ ਕਰਨੀ ਚਾਹੀਦੀ ਤਾਂ ਕਿ ਅਸੀਂ ਆਪਣੀ ਆਇਡੈਂਟੀਟੀ ਜਿਹੜੀ ਆ ਹੋਰ ਵੀ ਜਿਹੜੇ ਬਾਹਰ ਦੇ ਦੇਸ਼ਾਂ ਦੇ ਲੋਕ ਨੇ, ਗੋਰੇ ਨੇ, ਉਹਨਾਂ ਸਾਹਮਣੇ ਲੈ ਕੇ ਆ ਸਕੀਏ ਤਾਂ ਕਿ ਇਸ ਤਰ੍ਹਾਂ ਚੀਜ਼ਾਂ ਘਟ ਸਕਣ। ਇਸ ਤੇ ਤੁਸੀਂ ਕੀ ਵਿਚਾਰ ਰੱਖਦੇ ਹੋ? ਸਭ ਤੋਂ ਪਹਿਲਾਂ ਭੈਣ ਜਿਹੜੇ ਸਿੱਖ ਸਾਡੀ ਕਾਫੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਨੇ ਇਸ ਸਟਾਫ ਵਿੱਚ ਹੋ ਚੁੱਕੇ ਨੇ, ਸਾਨੂੰ ਸਭ ਤੋਂ ਪਹਿਲਾਂ ਇਹਨਾਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਸਾਨੂੰ ਐਂਟਰ ਹੋਣ ਦੀ ਲੋੜ ਹੈ। ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਸਾਡੇ ਸਿੱਖ ਜਿਹੜੇ ਨੇ ਉਹ ਚੰਗੀਆਂ ਪੋਸਟਾਂ ਤੇ ਮਿਨਿਸਟਰ ਤੱਕ ਪਹੁੰਚੇ, ਮਿਨਿਸਟਰ ਲੈਵਲ ਦੀਆਂ ਪਦਵੀਆਂ ਤੇ ਪਹੁੰਚੇ ਨੇ। ਸਾਨੂੰ ਅਮਰੀਕਾ ਦੇ ਵਿੱਚ ਵੀ ਇਸ ਸਿਸਟਮ ਦੇ ਵਿੱਚ ਜਾਣਾ ਚਾਹੀਦਾ ਤੇ ਉਸ ਸਿਸਟਮ ਵਿੱਚ ਜਾ ਕੇ ਦੱਸਾਂਗੇ। ਦੂਸਰਾ, ਲੋਕਲ ਜਿਹੜੇ ਵੀ ਸ਼ਹਿਰਾਂ ਦੇ ਵਿੱਚ ਸਿੱਖ ਨੇ ਉਹਨਾਂ ਸਿੱਖਾਂ ਨੂੰ ਇਹਨਾਂ ਦੀ ਜਿਹੜੀਆਂ ਸਾਡੀਆਂ ਮੇਅਰ ਤੱਕ ਜਿਹੜੀ ਪਹੁੰਚ ਕਰਨੀ ਚਾਹੀਦੀ ਹੈ। ਸਿੱਧੀ ਜਿਹੜੀ ਗੌਰਮੈਂਟ ਦੇ ਦਾਇਰੇ ਨੇ ਉਹਨਾਂ ਤੱਕ ਪਹੁੰਚ ਕਰਕੇ ਸਾਨੂੰ ਆਪਣੀ ਆਇਡੈਂਟੀਫਿਕੇਸ਼ਨ ਦੱਸਣਾ ਚਾਹੀਦਾ। ਸਾਰੇ ਸਕੂਲ ਜਿੱਥੇ ਸਕੂਲਾਂ ਸਾਡੇ ਬੱਚੇ ਪੜ੍ਹਦੇ ਨੇ ਉਹਨਾਂ ਸਕੂਲਾਂ ਦੀ ਮੈਨੇਜਮੈਂਟ ਤੱਕ, ਪ੍ਰਿੰਸੀਪਲਾਂ ਤੱਕ ਸਾਨੂੰ ਪਹੁੰਚ ਕਰਨੀ ਚਾਹੀਦੀ ਹੈ। ਜਾਂ ਜਿਹੜੇ ਸਾਡੇ ਗੁਰੂ ਘਰਾਂ ਜਿੱਥੇ ਅਸੀਂ ਆਪਣਾ ਫੰਕਸ਼ਨ ਦੂਸਰੇ ਕਰਦੇ ਹਾਂ, ਗੁਰਬਾਣੀ ਨਾਲ ਜੋੜਦੇ ਹਾਂ, ਉਹਨਾਂ ਗੁਰੂ ਘਰਾਂ ਦੇ ਵਿੱਚ ਵੀ ਸਾਨੂੰ ਇਹਨਾਂ ਨੂੰ ਪੋਲੀਟੀਕਲ ਜਿਹੜੀ ਗੌਰਮੈਂਟ ਦੀਆਂ ਏਜੰਸੀਆਂ ਨੇ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਸਾਨੂੰ ਆਪਣੇ ਬਾਰੇ ਦੱਸਣਾ ਚਾਹੀਦਾ, ਆਪਣੇ ਬੱਚਿਆਂ ਬਾਰੇ ਦੱਸਣਾ ਚਾਹੀਦਾ। ਤੇ ਜਿਹੜਾ ਜੰਗ ਬਲੱਡ ਆ ਜਿਹੜਾ ਬੱਚੇ ਨੇ, ਇਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਸਾਡੇ ਅੱਗੇ ਹੁੰਦੇ ਨੇ ਉਹਨਾਂ ਨੂੰ ਸਪੋਰਟ ਕਰਕੇ ਉਹਨਾਂ ਨੂੰ ਤੋਰਨਾ ਚਾਹੀਦਾ। ਈਵਨ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਵਿੱਚ ਵੀ ਸਾਨੂੰ ਨੌਜਵਾਨ ਬੱਚਿਆਂ ਨੂੰ ਜਿਹੜਾ ਉਹਨਾਂ ਨੂੰ ਅੱਗੇ ਕਰਨਾ ਚਾਹੀਦਾ। ਸਾਡੀ ਰਿਕਾਰਡ ਹੈ ਕਿ ਅਸੀਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀ ਵਿੱਚ ਅਸੀਂ ਆਪ ਵੜ ਕੇ ਜਿਹੜੀ ਸਿਆਣੀ ਉਮਰ ਦੇ ਗੁਰਮੁਖ ਪਿਆਰੇ ਨੇ ਉਹ ਬੈਠੇ ਨੇ, ਚਲੋ ਸਤਿਕਾਰਯੋਗ ਨੇ, ਪਰ ਬੱਚਿਆਂ ਨੂੰ ਜੋ ਅੱਗੇ ਲਾਉਣਾ ਚਾਹੀਦਾ। ਜਿਸ ਤਰ੍ਹਾਂ ਟੈਕਸਸ ਦੇ ਵਿੱਚ ਵੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਆਪਣੇ ਨੌਜਵਾਨ ਜਿਹੜੇ ਨੇ ਸਰਵਿਸ ਡਿਪਾਰਟਮੈਂਟ ਚ ਗਏ ਨੇ, ਸਾਨੂੰ ਬੱਚਿਆਂ ਨੂੰ ਸ਼ਾਲ ਕਰਕੇ ਇਹਨਾਂ ਜਾਬਾਂ ਦੇ ਵਿੱਚ ਭੇਜਣ ਦੀ ਸਾਨੂੰ ਲੋੜ ਹੈ। ਲਾ ਡਿਪਾਰਟਮੈਂਟ ਸਾਡੇ ਜਿਹੜੇ ਵੈਲ ਐਜੂਕੇਟਡ ਬੱਚੇ ਨੇ ਸਾਨੂੰ ਉਹਨਾਂ ਲਾ ਸਿਸਟਮ ਵਿੱਚ ਭੇਜਣ ਦੀ ਲੋੜ ਹੈ ਤਾਂ ਕਿ ਉਹ ਸਾਰੇ ਸਿਸਟਮ ਨੂੰ ਸਮਝ ਸਕਣ ਤੇ ਉਸ ਤਰੀਕੇ ਦੇ ਨਾਲ ਮੌਕੇ ਦੇ ਹਾਣੀ ਹੋ ਕੇ ਇੱਥੋਂ ਦੀ ਗੌਰਮੈਂਟ ਇੱਥੋਂ ਦੇ ਸਿਸਟਮ ਨੂੰ ਆਪਣੇ ਸਾਡੇ ਕਲਚਰ ਬਾਰੇ, ਸਾਡੇ ਜਿਹੜੀ ਆ ਜੋ ਕੁਛ ਸਾਡੇ ਨਾਲ ਈਵਨ ਹੇਟ ਕ੍ਰਾਈਮ ਹੋ ਰਹੇ ਨੇ ਜਾਂ ਸਾਡੇ ਐਂਟੀ ਜੋ ਕੁਝ ਹੋ ਰਿਹਾ ਉਹਨਾਂ ਨੂੰ ਸਿਸਟਮ ਦੇ ਵਿੱਚ ਪਹੁੰਚਾਇਆ ਜਾਵੇ। ਇਹ ਸਾਨੂੰ ਉਪਰਾਲੇ ਕਰਨੇ ਜਿਹੜੇ ਨੇ ਸਾਡੇ ਵਾਸਤੇ ਜਿੰਨੇ ਸਾਰੀ ਧਾਰਮਿਕ ਦੇ ਤੌਰ ਤੇ ਸਾਡੇ ਗੁਰੂ ਘਰਾਂ ਵਿੱਚ ਕੰਮ ਫਰਜ਼ ਬਣਦੇ ਨੇ, ਇਹ ਸਾਡੇ ਨਾਲ ਪਾਰਟ ਜ਼ਰੂਰ ਹੋਣਾ ਚਾਹੀਦਾ। ਜੀ ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਵਿਸ਼ਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ, ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।